ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਜਦੋਂ ਕਿ ਐਸ ਜੈ ਸ਼ੰਕਰ ਵਾਸ਼ਿੰਗਟਨ ਸਨ 27 ਤੋਂ 30 ਸਤੰਬਰ ਤੱਕ, ਜਦੋਂ ਕਿ ਉਹ ਹਡਸਨ ਇੰਸਟੀਚਿਊਟ ਔਰ ਇੰਡੀਅਨ ਮੀਡੀਆ ਔਰ ਉਹ ਦੋ ਆਪਣੇ ਕਾਂਗਰਸਮੈਨ ਜਿਹੜੇ ਨੇ ਹਿੰਦੂਤਵੀ ਉਹਨਾਂ ਦੇ ਨਾਲ ਗੱਲਬਾਤ, ਸੋ ਉਦੋਂ ਉਹ ਸਪੈਸ਼ਲੀ ਜਿਹੜੀ ਹੈ ਉਹ ਫਲਾਈ ਕਰਕੇ DC ਆਈ ਔਰ ਉਹਦੇ ਨਾਲ ਮਿਲੀ। ਜਿਹੜਾ ਇੰਡੀਆ ਨੇ ਫੋਰਨ ਜਿਹੜੇ ਦੋ ਸਟੈਪ ਲਏ ਸੀ, ਇੱਕ ਤਾਂ ਉਹਨਾਂ ਦੇ ਜਿਹੜਾ ਸਟੇਸ਼ਨ ਚੀਫ ਸੀ ਕੈਨੇਡੀਅਨ ਸੀਸਸ ਦਾ ਉਹਨੂੰ ਕੱਢਿਆ ਸੀ, ਦੂਸਰਾ ਉਹਨਾਂ ਨੇ ਕੁਝ ਵਕਤ ਪਾ ਕੇ ਕਿਹਾ ਸੀ ਤੁਹਾਡੇ ਡਿਪਲੋਮੈਟ ਜ਼ਿਆਦਾ ਨੇ 62 ਨੇ, ਤੁਸੀਂ ਇੱਥੋਂ ਨਹੀਂ ਰੱਖੋ ਜਿੰਨੇ ਸਾਡੇ ਨੇ। 41 ਡਿਪਲੋਮੈਟਸ ਨੂੰ 10 ਅਕਤੂਬਰ ਦੀ ਡੈਡਲਾਈਨ ਦਿੱਤੀ ਗਈ ਸੀ ਕਿ ਭਾਰਤ ਛੱਡ ਦਿਓ। ਇਮੀਗ੍ਰੇਸ਼ਨ ਟ੍ਰਿਬਿਊਨਲ ruled that Kamaljeet Ram, who housed and fed armed Khalistani militants, should be allowed into Canada because he did so mostly out of necessity and fear of retribution. Ruling comes amid a diplomatic standoff between India and Canada following Prime Minister Justin Trudeau's allegations of potential involvement of Indian agents in killing of Khalistani Hardeep Singh Nijjar. व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि मीडिया रिपोर्ट अनुसार कनाडा ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਵਾਸ਼ਿੰਗਟਨ DC ਵਿੱਚ ਇੱਕ ਗੁਪਤ ਮੀਟਿੰਗ ਕੀਤੀ ਸੀ। ਭਾਰਤੀ ਵਿਦੇਸ਼ ਮੰਤਰੀ 27 ਤੋਂ 30 ਸਤੰਬਰ ਤੱਕ ਵਾਸ਼ਿੰਗਟਨ DC ਸਨ। ਸੋ ਇਸ ਗੁਪਤ ਮੀਟਿੰਗ ਵਿੱਚੋਂ ਕੀ ਨਿਕਲਿਆ ਇਸ ਦਾ ਤਾਂ ਪਤਾ ਨਹੀਂ, ਪਰ ਜਿਨ੍ਹਾਂ 41 ਕੈਨੇਡੀਅਨ ਡਿਪਲੋਮੈਟਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਸੀ, ਉਹ ਅਜੇ ਵੀ ਭਾਰਤ ਵਿੱਚ ਹੀ ਹਨ। ਸੋ ਕੀ ਪਰਦੇ ਵਿੱਚ ਕੋਈ ਗੁਪਤ ਸਮਝੌਤਾ ਹੋ ਰਿਹਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਮਿਡਲ ਈਸਟ ਦੀ ਸਿਚੁਏਸ਼ਨ ਨੇ ਜਿਹੜਾ ਭਾਰਤ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਉਜਾਗਰ ਹੋ ਰਿਹਾ ਚਿਹਰਾ ਸੀ, ਉਸ ਨੂੰ ਥੋੜ੍ਹਾ ਜਿਹਾ ਉਸ ਖਬਰ ਨੂੰ ਪਿੱਛੇ ਧੱਕਿਆ, ਲੇਕਿਨ ਫਿਰ ਵੀ ਕਿਉਂਕਿ ਜਿਹੜੀ ਡਿਪਲੋਮੈਟਿਕ ਟਿਫ ਆਫ ਹੈ ਉਹ ਵੀ ਜਾਰੀ ਹੈ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਸਪਟੈਂਬਰ 18 ਤੋਂ ਹੁਣ ਤੱਕ ਕੀ ਹੋਇਆ ਅਸੀਂ ਸਿਲਸਿਲੇਵਾਰ ਗੱਲ ਵੀ ਕਰਦੇ ਰਹੇ। ਔਰ ਇਸ ਦਾ ਇੱਕ ਇੰਕਸ਼ਾਫ ਅੱਜ ਫਾਈਨੈਂਸ਼ੀਅਲ ਟਾਈਮਸ ਜਿਹੜੀ ਇੰਟਰਨੈਸ਼ਨਲ ਰੈਪਿਊਟ ਦੀ ਪਬਲੀਕੇਸ਼ਨ ਹੈ ਔਰ ਇਹਨਾਂ ਦੇ ਜਿਹੜੇ ਨੇ ਇਨਰ ਸੋਰਸ ਹੁੰਦੇ ਨੇ ਮੀਡੀਆ ਦੇ, ਉਹਨੇ ਫਾਈਨੈਂਸ਼ੀਅਲ ਟਾਈਮਸ ਨੇ ਖਬਰ ਦਿੱਤੀ, ਜਿਸ ਤੋਂ ਬਾਅਦ ਫਿਰ ਬਾਕੀ ਦੁਨੀਆ ਦੇ ਮੀਡੀਆ ਨੇ, ਇੰਡੀਅਨ ਮੀਡੀਆ ਨੇ ਔਰ ਦੂਸਰਿਆਂ ਨੇ ਵੀ ਚੁੱਕਿਆ ਕਿ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਜਦੋਂ ਕਿ ਐਸ ਜੈ ਸ਼ੰਕਰ ਵਾਸ਼ਿੰਗਟਨ ਸਨ 27 ਤੋਂ 30 ਸਤੰਬਰ ਤੱਕ, ਜਦੋਂ ਕਿ ਉਹ ਹਡਸਨ ਇੰਸਟੀਚਿਊਟ ਔਰ ਇੰਡੀਅਨ ਮੀਡੀਆ ਔਰ ਉਹ ਦੋ ਆਪਣੇ ਕਾਂਗਰਸਮੈਨ ਜਿਹੜੇ ਨੇ ਹਿੰਦੂਤਵੀ ਉਹਨਾਂ ਦੇ ਨਾਲ ਗੱਲਬਾਤ, ਸੋ ਉਦੋਂ ਉਹ ਸਪੈਸ਼ਲੀ ਜਿਹੜੀ ਹੈ ਉਹ ਫਲਾਈ ਕਰਕੇ DC ਆਈ ਔਰ ਉਹਦੇ ਨਾਲ ਮਿਲੀ। ਮੀਟਿੰਗ ਦੇ ਵਿੱਚ ਕੀ ਟਰਾਂਸਪਾਇਰ ਹੋਇਆ, ਕੀ ਸਾਹਮਣੇ ਆਇਆ, ਸਾਹਮਣੇ ਨਹੀਂ ਹੈ, ਲੇਕਿਨ ਇਸੇ ਹੀ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ ਭਾਈ ਜਿਹੜਾ ਇੰਡੀਆ ਨੇ ਫੋਰਨ ਜਿਹੜੇ ਦੋ ਸਟੈਪ ਲਏ ਸੀ, ਇੱਕ ਤਾਂ ਉਹਨਾਂ ਦੇ ਜਿਹੜਾ ਸਟੇਸ਼ਨ ਚੀਫ ਸੀ ਕੈਨੇਡੀਅਨ ਸੀਸਸ ਦਾ ਉਹਨੂੰ ਕੱਢਿਆ ਸੀ, ਦੂਸਰਾ ਉਹਨਾਂ ਨੇ ਕੁਝ ਵਕਤ ਪਾ ਕੇ ਕਿਹਾ ਸੀ ਤੁਹਾਡੇ ਡਿਪਲੋਮੈਟ ਜ਼ਿਆਦਾ ਨੇ 62 ਨੇ, ਤੁਸੀਂ ਇੱਥੋਂ ਨਹੀਂ ਰੱਖੋ ਜਿੰਨੇ ਸਾਡੇ ਨੇ। 41 ਡਿਪਲੋਮੈਟਸ ਨੂੰ 10 ਅਕਤੂਬਰ ਦੀ ਡੈਡਲਾਈਨ ਦਿੱਤੀ ਗਈ ਸੀ ਕਿ ਭਾਰਤ ਛੱਡ ਦਿਓ। ਔਰ ਇਹ ਅੱਜ ਈਵਨ ਮੇਜਰ ਨਿਊਜ਼ਪੇਪਰਸ ਨੇ ਕਿਹਾ ਵੀ 10 ਅਕਤੂਬਰ ਜਿਹੜਾ ਹੈ ਉਹ ਲੰਘ ਚੁੱਕਾ ਹੈ, ਲੇਕਿਨ ਅਜੇ ਕੈਨੇਡਾ ਦੇ ਡਿਪਲੋਮੈਟ ਉੱਥੇ ਹੀ ਬੈਠੇ ਨੇ। ਸੋ ਇਸ ਤੋਂ ਇਹ ਲੱਗਦਾ ਹੈ ਵੀ ਕੀ ਪਰਦੇ ਦੇ ਪਿੱਛੇ ਕੋਈ ਐਸੀ ਖਿਚੜੀ ਤਾਂ ਨਹੀਂ ਪੱਕ ਰਹੀ ਜਾਂ ਜਿਸ ਦੇ ਥੱਲੇ ਕੋਈ ਇਸ ਕਿਸਮ ਦਾ ਸਮਝੌਤਾ ਜਿਹਦੇ 'ਚ ਕਿ ਉਸ ਡਿਪਲੋਮੈਟਿਕ ਤਣਾਅ ਨੂੰ, ਕਿਉਂਕਿ ਇੱਕ ਸਿਨੇਰੀਓ ਤਾਂ ਜ਼ਰੂਰ ਬਦਲਿਆ ਜਿਹੜਾ ਕਿ ਮਿਡਲ ਈਸਟ ਦਾ ਹੈ ਔਰ ਉਸ ਮਾਮਲੇ ਦੇ ਵਿੱਚ ਅਮਰੀਕਾ, ਕੈਨੇਡਾ ਜਾਂ 5 ਆਈਜ਼ ਕੰਟਰੀਜ਼ ਔਰ ਇੰਡੀਆ ਇੱਕੋ ਹੀ ਪੇਜ 'ਤੇ ਨੇ ਇਜ਼ਰਾਈਲ ਦੀ ਮਦਦ ਕਰਨ ਦੇ ਐਂਗਲ ਤੋਂ। ਔਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਜਦੋਂ ਸਿਚੁਏਸ਼ਨਸ ਬਦਲਦੀਆਂ ਕਈ ਵਾਰ ਬਹੁਤ ਅਹਿਮ ਜਿਹੜੀਆਂ ਘਟਨਾਵਾਂ ਵੀ ਹੁੰਦੀਆਂ ਨੇ ਉਹਨਾਂ ਦਾ ਰੰਗ ਫਿੱਕਾ ਪੈ ਜਾਂਦਾ, ਲੇਕਿਨ ਅਸੀਂ ਇੰਡੀਆ ਦੇ ਪੱਖ ਤੋਂ ਦੇਖ ਰਹੇ ਹਾਂ ਵੀ ਉਹਨਾਂ ਨੇ ਜਿਹੜਾ ਪ੍ਰੈਸ਼ਰ ਹੈ ਉਹ ਬਰਾਬਰ ਰੱਖਿਆ ਹੋਇਆ ਕੈਨੇਡਾ ਨੂੰ ਹੀ ਦੋਸ਼ ਦੇਣ ਦਾ। ਹਾਲਾਂਕਿ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਜਸਟਿਨ ਟਰੂਡੋ ਨੇ ਜਦੋਂ ਬੀਤੇ ਵੀਕਐਂਡ ਜਾਰਡਨ ਔਰ UAE ਦੇ, ਜਾਰਡਨ ਦੇ ਕਿੰਗ ਔਰ UAE ਦੇ ਮੁੱਖ ਸ਼ੇਖ ਨਾਲ ਗੱਲਬਾਤ ਕੀਤੀ ਤਾਂ ਉਹਦੇ 'ਚ ਉਹਨਾਂ ਨੇ ਜਿੱਥੇ ਮਿਡਲ ਈਸਟ ਬਾਰੇ ਚਿੰਤਾ ਦਾ ਇਜ਼ਹਾਰ ਕੀਤਾ
ਉੱਥੇ ਇੰਡੀਆ ਵੱਲੋਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਨੂੰ ਵੀ ਲਿਆਂਦਾ ਹੈ ਕਿ ਵੀ ਇਹ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ। ਔਰ ਭਾਰਤ ਦੇ ਜੇ ਪ੍ਰੈਸ਼ਰ ਦੀ ਗੱਲ ਕਰੀਏ ਤੇ ਅੱਜ ਇੱਕ ਖਬਰ ਜਿਹੜੀ ਕਿ ਬੜੇ ਪ੍ਰੋਮੀਨੈਂਸ ਦੇ ਨਾਲ ਲਾਈ ਹੋਈ, ਹਾਲਾਂ ਖਬਰ ਤਾਂ ਇਹ ਬਣਦੀ ਨਹੀਂ ਸੀ, ਖਬਰ ਹੈ ਸਿੱਖ ਮੈਨ ਹੂ ਹਾਊਸਡ ਐਂਡ ਫੈਡ ਖਾਲਿਸਤਾਨੀ ਮਿਲੀਟੈਂਟਸ ਇਨ ਇੰਡੀਆ ਅਲਾਉਡ ਇਨਟੂ ਕੈਨੇਡਾ ਰਿਪੋਰਟ ਇਮੀਗ੍ਰੇਸ਼ਨ ਟ੍ਰਿਬਿਊਨਲ ਰੂਲਡ ਦੈਟ ਕਮਲਜੀਤ ਰਾਮ who housed and fed armed Khalistani militants should be allowed into Canada because he did so mostly out of necessity and fear of retribution। ਹੁਣ ਜਿਹੜੀ ਇੰਨੀ ਵੱਡੀ ਖਬਰ ਜਿਸ ਨੂੰ ਪੀਟੀਆਈ ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਨੇ ਲਾਇਆ ਕਿ ਇਹ ਕਮਲਜੀਤ ਰਾਮ ਨਾਂ ਦਾ ਬੰਦਾ, ਹੁਣ ਪਹਿਲੀ ਗੱਲ ਤਾਂ ਇਹ ਸਿੱਖ ਨਹੀਂ ਹੈ ਪਰ ਇਹਨੂੰ ਸਿੱਖ ਕਹਿ ਰਹੇ ਨੇ, ਉਹਨੇ ਕਿਹਾ ਜੀ ਜਿਹੜਾ ਇਮੀਗ੍ਰੇਸ਼ਨ ਟ੍ਰਿਬਿਊਨਲ ਹੈ ਕੈਨੇਡਾ ਦਾ, ਉਹਨੇ ਇੱਕ ਸਿੱਖ ਬੰਦੇ ਦੇ ਹੱਕ 'ਚ ਦਿੱਤਾ ਕਿ ਭਾਵੇਂ ਉਹਨੇ ਮੰਨਿਆ ਸੀ ਕਿ 1984 ਤੋਂ 1994 ਤੱਕ ਜੁਝਾਰੂਆਂ ਨੂੰ ਸ਼ਰਨ ਵੀ ਦਿੰਦਾ ਰਿਹਾ, ਉਹਨਾਂ ਨੂੰ ਫੂਡ ਤੇ ਬਾਕੀ ਚੀਜ਼ਾਂ ਵੀ ਦਿੰਦਾ ਰਿਹਾ, ਪਰ ਇਹ ਜਿਹੜਾ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਨੇ ਉਸ ਦੀ ਜਿਹੜੀ ਹੈ ਅਸਾਈਲਮ ਮੰਨ ਲਈ ਹੈ ਇਸ ਗਰਾਊਂਡ ਦੇ ਉੱਤੇ ਕਿ ਜੀ ਮੈਂ ਤਾਂ ਇਹ ਡਰ ਕਰਕੇ ਕਰਦਾ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਇਸ ਵੇਲੇ ਐਸੇ ਵੇਲੇ ਆਇਆ, ruling comes amid a diplomatic standoff between India and Canada following Prime Minister Justin Trudeau's allegations of potential involvement of Indian agents in killing of Khalistani Hardeep Singh Nijjar this। ਹੁਣ ਇਸ ਨੂੰ ਇੰਨੀ ਵੱਡੀ ਖਬਰ ਬਣਾਉਣਾ, ਉਹਨੂੰ ਵੀ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਵੀ ਦੇਖੋ ਕੈਨੇਡਾ ਜਿਹੜਾ ਇੰਡੀਆ ਦੇ ਖਿਲਾਫ ਲੈ ਰਿਹਾ ਕਿ ਉਹਨਾਂ ਦੇ ਰਿਫਿਊਜੀ ਬੋਰਡ ਨੇ ਕਮਲਜੀਤ ਕੁਮਾਰ, ਹਾਲਾਂ ਮੈਂ 1 ਦਰਜਨ ਤੋਂ ਜ਼ਿਆਦਾ ਪੰਜਾਬ ਦੇ ਹਿੰਦੂਆਂ ਨੂੰ ਜਿਹੜੇ ਇੱਥੇ ਸੈਟਲ ਹੋਏ ਨੇ ਖਾਲਿਸਤਾਨ ਦੀ ਜਿਹੜੀ ਹੈ ਉਹ ਪਲੀ ਲੈ ਕੇ ਕਿ ਜੀ ਅਸੀਂ ਹਮਦਰਦੀ ਰੱਖਦੇ ਸੀ ਖਾਲਿਸਤਾਨ ਨਾਲ, ਸਾਡੇ ਘਰ ਵੀ ਆਉਂਦੇ ਸੀ ਜੁਝਾਰੂ, ਲੇਕਿਨ ਅਸੀਂ ਹਿੰਦੂ ਹੋਵਾਂ ਭਾਵੇਂ ਪਰ ਅਸੀਂ ਸਮਝਦੇ ਹਾਂ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਔਰ ਇਸ ਲਈ ਪੁਲਿਸ ਸਾਨੂੰ ਹੋਰ ਵੀ ਤੰਗ ਕਰਦੀ ਸੀ ਕਿ ਤੁਸੀਂ ਹਿੰਦੂ ਹੋ ਕੇ ਵੀ ਜਿਹੜਾ ਖਾਲਿਸਤਾਨੀਆਂ ਦੀ ਮਦਦ ਕਰ ਰਹੇ ਹੋ। ਮਤਲਬ ਇਸ ਕਿਸਮ ਦੇ ਕੇਸ ਇੱਥੇ ਹੁਣ ਅੱਜ ਨੇ ਹਰਿਆਣਵੀ ਆਏ ਨੇ, ਬਹੁਤ ਸਾਰੇ ਆ ਰਹੇ ਨੇ, ਉਹ ਇਸ ਕਿਸਮ ਦੀ ਪਲੀ ਲੈ ਰਹੇ ਨੇ ਕਿ ਜੀ ਇਹ ਕਰ ਰਹੇ। ਹੁਣ ਇਹ ਜਿਹੜੇ ਰਿਫਿਊਜੀ ਬੋਰਡ ਨੇ ਜਾਂ ਅਸਾਈਲਮ ਜੱਜ ਨੇ ਜਾਂ ਦੂਜੇ ਹੁਣੇ ਹੀ ਆਫਿਸ 'ਚ ਆਉਣ ਤੋਂ ਪਹਿਲਾਂ ਤੁਸੀਂ ਵਕੀਲ ਬੀਬੀ ਦਾ ਸੁਣਿਆ ਕਿ ਜੀ ਅੱਜ ਇੱਕ ਕੇਸ ਜਿੱਤਿਆ, ਉਹਨੇ ਓਹਾਇਓ ਦੇ ਜਿਹੜਾ ਬੈਕਗਰਾਊਂਡ ਵਾਲਾ ਜੱਜ ਹੈ ਜਿਹਨੂੰ ਇੱਕ ਕਲੇਮ ਸਾਬਤ ਕੀਤਾ ਭਾਈ ਉੱਥੇ ਕੀ ਹੋ ਰਿਹਾ। ਸੋ ਮਤਲਬ ਇਹ ਹੈ ਵੀ ਇਹ ਹਜ਼ਾਰਾਂ ਇਸ ਕਿਸਮ ਦੇ ਕੇਸ ਨੇ ਜਿਹੜੇ ਜੱਜਾਂ ਦੇ ਡਿਪੈਂਡ ਕਰਦਾ ਹੈ, ਉਹਨਾਂ ਦੇ ਬੋਰਡਾਂ 'ਤੇ ਡਿਪੈਂਡ ਕਰਦਾ ਵੀ ਉਹਨਾਂ ਨੇ, ਪਰ ਉਹ ਇਹਨੂੰ ਇਵੇਂ ਕਰ ਰਹੇ ਨੇ ਕਿ ਦੇਖੋ ਜਸਟਿਨ ਟਰੂਡੋ ਦੀ ਐਂਟੀ ਇੰਡੀਆ ਲਾਈਨ ਕਿ ਜਿਹੜਾ ਬੰਦਾ 10 ਸਾਲ ਖਾੜਕੂਆਂ ਨੂੰ ਸ਼ੈਲਟਰ ਦਿੰਦਾ ਰਿਹਾ ਔਰ ਫੂਡ ਖਵਾਉਂਦਾ ਰਿਹਾ, ਉਹ ਜਿਹੜਾ ਉਹਨਾਂ ਨੇ ਜਿਹੜਾ ਉਹ ਰਿਫਿਊਜੀ ਬੋਰਡ ਨੇ ਅਸਾਈਲਮ ਦੇ ਦਿੱਤੀ। ਪਰ ਮੇਰੇ ਲਈ ਜਿਹੜਾ ਇਸ ਨਾਲੋਂ ਵੀ ਜ਼ਿਆਦਾ ਫਿਕਰ ਵਾਲੀ ਗੱਲ ਹੈ ਕਿ ਭਾਰਤੀ ਅਸੀਂ ਇਹ ਸਮਝਦੇ ਸੀ ਕਿ ਇਹਨਾਂ ਦੀ ਇਹ ਜਿਹੜੇ ਐਕਸਪੋਜ਼ ਹੋਇਆ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ ਮੋਸਾਦ ਔਰ KGB ਦੇ ਉੱਤੇ, ਬਹੁਤ ਵਾਰ ਜਦੋਂ ਕੋਈ ਐਕਸਪੋਜ਼ ਹੋ ਜਾਂਦਾ ਹੈ ਏਜੰਸੀਆਂ ਦਾ ਇਸ ਕਿਸਮ ਦਾ ਜਿਹੜਾ ਕੰਮ ਤੇ ਉਹ ਅਬੰਡਨ ਕਰ ਦਿੱਤਾ ਜਾਂਦਾ ਹੈ। ਪਰ ਅੱਜ ਇਹਨਾਂ ਦੇ ਮੀਡੀਆ ਨੇ ਖਬਰ ਲਾਈ ਹੈ ਕਿ ਭਾਈ ਕਿਵੇਂ ਸ਼ਾਹਿਦ ਲਤੀਫ mastermind of 2016 Pathankot attack shot dead in Pakistan. Latif and his brother, identified as Haris Hashim, were gunned down by unidentified assailants in Sialkot on Wednesday. ਇਹਨਾਂ ਦੇ ਮੁਤਾਬਕ PTI ਦੀ ਖਬਰ ਹੈ ਕਿ ਜੈਸ਼-ਏ ਮੁਹੰਮਦ ਦਾ ਦਹਿਸ਼ਤਗਰਦ ਸ਼ਾਹਿਦ ਲਤੀਫ, ਜਿਹਨੇ 2016 ਦੇ ਵਿੱਚ ਇੰਡੀਅਨ 에ਅਰ ਫੋਰਸ ਦੇ ਪਠਾਨਕੋਟ ਬੇਸ ਤੇ ਹਮਲੇ ਨੂੰ ਜਿਹੜਾ ਉਹ ਸਰੰਜਾਮ ਦਿੱਤਾ ਸੀ, ਉਹ ਤੇ ਉਹਦਾ ਭਰਾ ਅਣਪਛਾਤੇ ਜਿਹੜੇ ਕਿਲਰ ਨੇ ਉਹਨਾਂ ਵੱਲੋਂ ਸਿਆਲਕੋਟ ਡਿਸਟ੍ਰਿਕਟ ਦੇ ਵਿੱਚ ਜਦੋਂ ਮਸਜਿਦ ਚੋਂ ਨਿਕਲ ਰਹੇ ਸੀ ਉਹਨਾਂ ਨੂੰ ਦੋਨਾਂ ਨੂੰ ਮਾਰ ਮੁਕਾਇਆ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਨੂਰ ਮਦੀਨਾ ਮਸਜਿਦ ਹੈ ਡਸਕਾ ਟਾਊਨ ਦੇ ਵਿੱਚ ਸਿਆਲਕੋਟ ਦੇ, ਔਰ ਇਹ ਸਵੇਰ ਦੇ ਵੇਲੇ ਜਦੋਂ ਫਜਰ ਦੀ ਨਮਾਜ਼ ਪੜ੍ਹ ਕੇ ਉਹ ਨਿਕਲ ਰਹੇ ਸੀ ਔਰ ਇਹਦੇ 'ਚ 3 ਮੋਟਰਸਾਈਕਲ ਦੇ ਉੱਤੇ ਬੰਦੇ ਆਏ ਜਿਨ੍ਹਾਂ ਨੇ ਇਨਡਿਸਕ੍ਰਿਮਨੇਟਲੀ ਫਾਇਰ ਕੀਤਾ ਔਰ ਲਤੀਫ ਔਰ ਉਹਦਾ ਭਰਾ ਜਿਹੜਾ ਮਾਰੇ ਗਏ। ਔਰ ਫਿਰ ਉਹਨਾਂ ਨੇ ਕਿਹਾ ਜੀ ਇਹ ਲਤੀਫ ਔਰ ਬਿਲਾਲ ਔਰ ਨੂਰੁਲਦੀਨ ਇਹਦੇ ਅੱਡ-ਅੱਡ ਨਾਂ, ਇਹਨੂੰ ਜਿਹੜਾ ਉਹ ਅਨਲਾਫੁਲ ਐਕਟੀਵਿਟੀਜ਼ ਐਕਟ ਦੇ ਥੱਲੇ ਇੰਡੀਆ ਦੀ ਜਿਹੜੀ ਉਹਨਾਂ ਨੇ ਭਗੌੜਾ ਐਲਾਨਿਆ ਹੋਇਆ ਸੀ, ਇਸ ਨੂੰ ਦਹਿਸ਼ਤਗਰਦ ਐਲਾਨਿਆ ਸੀ ਔਰ ਇਹ ਜਿਹੜਾ ਪਲੈਨਿੰਗ ਔਰ ਫੈਸਿਲੀਟੇਸ਼ਨ ਔਰ ਐਗਜ਼ੀਕਿਊਸ਼ਨ ਕਰਦਾ ਸੀ ਟੈਰਰ ਅਟੈਕਸ ਦੀ, ਇਹ ਜਿਹੜਾ
कश्मीर च 1993 च आया, पाकिस्तान ऑक्यूपाइड कश्मीर चों, और हकारे उल अंसर टैरर ग्रुप सी दिस हुण मतलब ये खबर कोई पाकिस्तान के मीडिया राही नहीं है, इन्हां दी PTI कह रही है। सो इसका मतलब है कि पाकिस्तान दे विच ऑलरेडी जिथे भाई परमजीत सिंह पंजवड़ नूं मई दे महीने च लाहौर च सवेर दे वेले जदों एक्सरसाइज कर रहे सन उन्हां नूं जिहड़ा वो मारिया गया। जी इसे तरह असीं देखते हैं 5-6 कश्मीरी जिहड़े भारती कब्जे वाले कश्मीर चों जां आज़ाद कश्मीर चों कश्मीर दे हक्कां लई आवाज़ बुलंद करदे ने, उन्हां दी किलिंग कराची च भी, इस्लामाबाद च भी, और एक लेटेस्ट जिहड़ी सी वो रावलाकोट आज़ाद कश्मीर दी मसीत दे विच हुई। और हुण ये दो भरा जिहड़े ने ये ज़िला सियालकोट के डस्का कस्बे मसीत तो निकलदियां अनआइडेंट हुण ये जदों खबर ला रहे हैं ये यही कह रहे हैं कि असीं अपनी जिहड़ी लिस्ट है उस दे उत्ते बराबर काम कर रहे हैं। सो असीं समझते हैं कि ये पाकिस्तान जिन्हें अजे तक आवाज़ नहीं चुकी है, परमजीत सिंह पंजवड़ दे भी चुकनी चाहिए सी, घट्टो घट्ट जिहड़े कश्मीरी मारे ने 5-6 भी तुसी उही करो लिया के इंटरनेशनल फोरम दे उत्ते। उहदा नतीजा है कि भी उन्होंने ये काम जारी रखा होया है। ये ज़्यादा फिक्रमंदी वाली गल है क्योंकि इसदा मतलब ये है कि वो ये समझते हैं भी जिहड़ी हुण मिडल ईस्ट की सिचुएशन बन गई जां दूजा है ਉਹਦੇ ਥੱਲੇ ਵੀ ਇਹ ਇਸ ਕਿਸਮ ਦੀਆਂ ਹਰਕਤਾਂ ਜਾਰੀ ਰੱਖ ਸਕਦੇ ਨੇ। ਅੱਛਾ ਇਸ ਦੇ ਉੱਤੇ ਧਿਆਨ ਦੇਣ ਦੀ ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।